ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਤਾਜ਼ਾ ਫੈਸਲੇ ਵਿੱਚ ਪੰਜਾਬ ਸਰਕਾਰ ਅਤੇ ਦੂਸਰੀ ਏਜੰਸੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਆਸ਼ੂਤੋਸ਼ ਦੀ ਡੈੱਡ ਬਾਡੀ ਨੂੰ 15 ਦੇ ਵਿੱਚ ਕ੍ਰੀਮੇਟ ਕੀਤਾ ਜਾਵੇ। ਆਸ਼ੂਤੋਸ਼ ਦੇ ਚੇਲਿਆਂ ਵੱਲੋਂ ਨੂਰ ਮਹਿਲ ਡੇਰੇ ਦੀ ਕਿਲਾਬੰਦੀ ਕੀਤੀ ਜਾ ਰਹੀ ਹੈ ਅਤੇ ਉਹ ਇਹ ਕਹਿ ਰਹੇ ਹਨ ਕਿ ਆਸ਼ੂਤੋਸ਼ ਮਰਿਆ ਨਹੀਂ ਬਲਕਿ ਸਮਾਧੀ ਵਿੱਚ ਹੈ ਅਤੇ ਉਸ ਦਾ ਸੰਸਕਾਰ ਨਹੀਂ ਕਰਨ ਦੇਣਗੇ। ਆਸ਼ੂਤੋਸ਼ ਦੇ ਪਖੰਡ ਅਤੇ ਉਸ ਵੱਲੋਂ ਇਖਲਾਕੀ ਤੌਰ ਤੇ ਕਮਜ਼ੋਰੀ ਵਾਲੀਆਂ ਘਟਨਾਵਾਂ ਨੂੰ ਸਭ ਤੋਂ ਪਹਿਲਾਂ ਦੁਨੀਆ ਸਾਹਮਣੇ ਲਿਆਉਣ ਦੇ ਵਿੱਚ ਉਸ ਦੇ ਸਾਬਕਾ ਡਰਾਈਵਰ ਸਰਦਾਰ ਪੂਰਨ ਸਿੰਘ ਜੀ ਨੇ ਵਿਸ਼ੇਸ਼ ਰੋਲ ਅਦਾ ਕੀਤਾ ਸੀ। ਉਸ ਦੇ ਨਾਲ ਨਾ ਸਿਰਫ ਮੀਡੀਆ ਸਾਹਮਣੇ ਆਸ਼ੂਤੋਸ਼ ਦੇ ਕਰਤੂਤਾਂ ਨੂੰ ਲਿਆਂਦਾ ਬਲਕਿ ਅਦਾਲਤ ਵਿੱਚ ਵੀ ਉਸ ਦੀ ਫਰਾਡ ਖੇਡ ਨੂੰ ਚੈਲੰਜ ਕੀਤਾ। ਪੰਜਾਬ ਵਿੱਚ ਇੱਕ ਪਾਸੇ ਜਨਵਰੀ 2014 ਤੋਂ ਸੜ ਚੁੱਕੀ ਆਸ਼ੂਤੋਸ਼ ਦੀ ਡੈੱਡ ਬਾਡੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਅਤੇ ਦੂਸਰੇ ਪਾਸੇ ਆਸ਼ੂਤੋਸ਼ ਦੇ ਚੇਲਿਆਂ ਨੇ ਤਰਨਤਾਰਨ ਨੇੜਲੇ ਪਿੰਡ ਜੋਧਪੁਰ ਵਿੱਚ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਾੜ ਦਿੱਤਾ। ਅੱਜ ਅਸੀਂ ਆਸ਼ੂਤੋਸ਼ ਦੇ ਫਰਾਡ ਨੂੰ ਨੰਗਿਆ ਕਰਨ ਵਾਲੇ ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਸਰਦਾਰ ਪੂਰਨ ਸਿੰਘ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਨੂਰ ਮਹਿਲ ਤੋਂ ਫੋਨ ਲਾਈਨ ਤੋਂ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ। ਹਾਂਜੀ ਪੂਰਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਸਵਾਗਤ ਕਰਦੇ ਹਾਂ। ਇਸ ਦੇ ਨਾਲ ਹੀ ਪੂਰਨ ਸਿੰਘ ਜੀ, ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਦੇ ਲਈ ਕਿ ਤੁਸੀਂ ਆਸ਼ੂਤੋਸ਼ ਦੇ ਸੰਪਰਕ ਵਿੱਚ ਕਦੋਂ ਤੇ ਕਿਵੇਂ ਆਏ ਸੀ। ਇਹ ਸਭ ਤੋਂ ਪਹਿਲਾਂ ਜਵਾਬ ਦਿਓ ਇਸ ਚੀਜ਼ ਦਾ। 1988 ਵਿੱਚ ਮੈਂ ਜਨਾਬ ਬਰਕਤ ਸਿੱਧੂ ਦੇ ਕੋਲੋਂ ਸੰਗੀਤ ਸਿੱਖਿਆ ਕਰਦਾ ਸੀ ਜੀ। ਉੱਥੇ ਇੱਕ ਸਾਡੇ ਨਾਲ ਹੀ ਮੁੰਡਾ ਸੀਗਾ, ਇੱਥੇ ਹੈਗਾ ਮੈਸੋਪੁਰ, ਉੱਥੇ ਦਾ ਮਕਬੂਲ ਮਾਈਕਲ। ਉਹਨੇ ਮੈਨੂੰ ਪ੍ਰੇਰਨਾ ਦੇ ਕੇ ਵੀ ਇਹਦੇ ਡੇਰੇ ਵਿੱਚ ਲੈ ਆਂਦਾ। ਕੁਛ ਥੋੜੇ 2-3 ਮਹੀਨੇ ਤੋਂ ਬਾਅਦ ਹੀ ਮੈਨੂੰ ਡਰਾਈਵਰੀ ਦਾ ਇਹਨਾਂ ਨੇ ਮੌਕਾ ਦੇ ਦਿੱਤਾ। ਡਰਾਈਵਰੀ ਮੈਂ ਕਹਿਤਾ ਜੀ ਆਸ਼ੂਤੋਸ਼ ਮਹਾਰਾਜ ਦਾ ਡਰਾਈਵਰ ਬਣ ਗਿਆ। ਏਦਾਂ ਲਗਾਤਾਰ ਚੱਲਦੇ ਤੇ 1988 ਤੋਂ ਲੈ ਕੇ ਮੈਂ 92 ਤੱਕ, ਉਦੋਂ ਬਿਲਕੁਲ ਥੋੜੇ ਲੋਕ ਸੀਗੇ, ਸੰਗਤ ਬੜੀ ਥੋੜੀ ਸੀਗੀ ਜੀ। ਤੇ ਉਸ ਟਾਈਮ ਫਿਰ 92 ਦੇ ਵਿੱਚ ਜਦੋਂ ਪਹਿਲੀ ਵਾਰੀ ਮੈਂ ਦਿੱਲੀ ਗਿਆ ਇਹਦੇ ਨਾਲ, ਹਾਂਜੀ, ਦਿੱਲੀ ਦੇ ਵਿੱਚ ਮੈਂ ਇਹਦੀ ਇਹੋ ਜਿਹੀ ਇੱਕ ਖਤਰਨਾਕ ਘਟਨਾ ਦੇਖੀ ਜਿਹਦੇ ਨਾਲ ਮੇਰੇ ਜ਼ਮੀਰ ਨੇ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਕਿ ਇਸ ਪਖੰਡੀ ਦੇ ਨਾਲ ਰਹਿਣਾ ਬਹੁਤ ਗਲਤ ਸਾਬਤ ਹੋ ਸਕਦਾ। ਹਾਂਜੀ। ਉਹ ਮੈਂ ਬੜੇ ਪੰਪਲੇਟ ਵੀ ਵੰਡੇ, ਇਸ਼ਤਿਹਾਰ ਛਾਪੇ ਕਿ ਇਹ ਬੰਦਾ ਜਿਹੜਾ ਆ ਬਲਾਤਕਾਰੀ ਬੰਦਾ ਆ। ਇਹਦੇ ਤੋਂ ਲੋਕਾਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਲੋਕ ਅੰਧ ਵਿਸ਼ਵਾਸ ਦਾ ਕਾਰਨ ਬਣੇ ਰਹੇ। ਹਾਂਜੀ। ਅੰਧ ਵਿਸ਼ਵਾਸ ਦੇ ਨਾਲ ਲੋਕ ਲਗਾਤਾਰ ਇਹਦੇ ਨਾਲ ਜੁੜਦੇ ਰਹੇ। ਹਾਂਜੀ ਜੀ। ਤੇ ਅੱਜ ਇਹੋ ਜਿਹਾ ਇਹਨਾਂ ਨੇ ਮੋੜ ਲੈ ਜਾਂਦਾ। ਉਸ ਤੋਂ ਬਾਅਦ ਇਹਦੇ ਨਾਲ ਹੌਲੀ ਕਿਲੇ ਚੋਂ ਕੁਛ ਪੁਲਿਸ ਮੁਲਾਜ਼ਮ ਮਿਲ ਗਏ। ਹਾਂਜੀ। ਪੁਲਿਸ ਮੁਲਾਜ਼ਮਾਂ ਨੇ ਹੌਲੀ ਇਹਨਾਂ ਦੇ ਜਿਹੜੇ ਨਵੇਂ ਮੁੰਡੇ ਜੰਗ ਮੁੰਡੇ ਇਹਨਾਂ ਦੇ ਵਿੱਚ ਭਰਤੀ ਹੁੰਦੇ ਰਹੇ। ਉਹਨਾਂ ਨੂੰ ਟ੍ਰੇਨਿੰਗ ਵੀ, ਗੁਰਦਿਆਲ ਸਿੰਘ ਨਾਂ ਦਾ ਇੱਕ DSP ਆ, ਰੇਸ਼ਮ ਸਿੰਘ ਆ ਸਬ ਇੰਸਪੈਕਟਰ ਸੀਗਾ, ਇਹ ਲੋਕਾਂ ਨੂੰ ਇਹਨਾਂ ਮੁੰਡਿਆਂ ਨੂੰ ਟ੍ਰੇਨਿੰਗ ਦਿੰਦੇ ਰਹੇ। ਅੱਜ ਜਿਹੜੇ ਕਿਲ੍ਹੇਬੰਦੀ ਕਰਕੇ ਬੈਠੇ ਆ, ਉਹ ਇਹਨਾਂ ਦੀ ਬਦੌਲਤ ਆ। ਲੋਕਾਂ ਨੂੰ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੋਈ ਬੱਚਿਆਂ ਨੂੰ। ਜੀ। ਤੇ ਪੂਰਨ ਸਿੰਘ ਜੀ, ਆਮ ਸੌਰੀ ਤੁਹਾਨੂੰ ਕੱਟ ਕਰ ਰਹੇ, ਪਰ ਤੁਹਾਡੀ ਆਵਾਜ਼ ਇੰਨੀ ਕਲੀਅਰ ਨਹੀਂ ਆ ਰਹੀ। ਮੇਬੀ ਯੂ ਹੈਵ ਤੁਹਾਡਾ ਆਪਣਾ ਸਪੀਕਰ ਫੋਨ ਸ਼ਾਇਦ ਔਨ ਹੋਏਗਾ। ਵੈਸੇ ਚਾਹਾਂਗੇ ਕਿਉਂਕਿ ਸਾਡੇ ਦਰਸ਼ਕਾਂ ਨੂੰ ਸਮਝ ਲੱਗੇ ਚੰਗੀ ਤਰ੍ਹਾਂ ਕਿ ਤੁਸੀਂ ਆਪਣੇ ਸਪੀਕਰ ਫੋਨ ਤੋਂ ਹਟ ਕੇ ਫੋਨ ਦੇ ਉੱਪਰ ਗੱਲਬਾਤ ਕਰੋ। ਹਾਂਜੀ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿਸ ਤਰ੍ਹਾਂ ਇਹ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਆ ਐਂਡ ਕਿਸ ਤਰ੍ਹਾਂ ਜਿਹੜੇ ਡੇਰਾਬੰਦ ਕਰ ਰਹੇ ਨੇ ਚੇਲੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ, ਉਹ ਕੰਟੀਨਿਊ ਕਰੋ ਪਲੀਜ਼। ਹਾਂਜੀ। ਇਹ ਜਿਹੜਾ ਉਹ ਡੇਰੇ ਦੇ ਵਿੱਚ ਇਸ ਵੇਲੇ ਇਹਨਾਂ ਨੇ ਗੁੰਡਾ ਬ੍ਰਿਗੇਡ ਬਣਾਈਆਂ ਜੀ, ਉਹਨੂੰ ਟ੍ਰੇਨਿੰਗ ਦੇਣ ਵਾਸਤੇ ਲਗਾਤਾਰ ਬੜੇ ਲੰਬੇ ਸਮੇਂ ਤੋਂ ਹੀ ਗੁਰਦਿਆਲ ਸਿੰਘ, ਰੇਸ਼ਮ ਸਿੰਘ, ਗੁਲਜ਼ਾਰ ਸਿੰਘ, ਇਹ ਲੋਕ ਜਿਹੜੇ ਆ ਪੁਲਿਸ ਮੁਲਾਜ਼ਮ ਆ, ਇਹਨਾਂ ਨੇ ਟ੍ਰੇਨਿੰਗ ਦਿੱਤੀ ਹੋਈ ਆ। ਹਾਂਜੀ। ਇਹ ਲੋਕਾਂ ਨਾਲ ਜਿੱਦਾਂ ਪਬਲਿਕ ਨਾਲ ਲੜ ਸਕਦੇ ਆ ਜੀ। ਰਾਮਪਾਲ ਦੇ ਨਾਲੋਂ 10 ਗੁਣਾ ਜ਼ਿਆਦਾ ਖਤਰਨਾਕ ਡੇਰਾ ਜਿਹੜਾ ਨੂਰ ਮਹਿਲ ਦਾ। ਹਾਂਜੀ ਜੀ। ਸਰਕਾਰ ਬੜੇ ਆਰਾਮ ਦੇ ਨਾਲ ਗੂੜੀ ਨੀਂਦੇ ਸੁੱਤੀ ਪਈ ਆ। ਸੁਖਵੀਰ ਨੇ ਕੱਲ ਵੀ ਬਿਆਨ ਦਿੱਤਾ ਇੱਕ, ਕਹਿੰਦਾ ਇਹ ਸਾਡਾ ਡੇਰਾ ਜਿਹੜਾ ਹਥਿਆਰਾਂ ਤੋਂ ਬਗੈਰ ਆ। ਤੇ ਮੈਂ ਬੜੀ ਸ਼ਰਮ ਵਾਲੀ ਗੱਲ ਆ, ਸ਼ਰਮ ਨਾਲ ਕਹਿ ਹੁੰਦਾ ਕਿ ਗੋਲੀਆਂ ਉਹ ਜਿਹੜੀਆਂ ਉਹ ਪਟਾਕਿਆਂ ਨਾਲ ਲੋਕਾਂ ਨੇ ਮਾਰ ਦਿੰਦੇ ਆ।
ਤਰਨਤਾਰਨ ਵਿੱਚ ਗੋਲੀ ਚਲਾਈ ਆ, ਉਹ ਕਿੱਦਾਂ ਚਲਾਤੀ? ਹਥਿਆਰਾਂ ਤੋਂ ਬਗੈਰ ਹੀ ਚੱਲ ਗਈ ਗੋਲੀ, ਉਹਦਾ ਹੱਥ ਨੇ ਸਿੱਟ ਦਿੱਤੀ ਸੰਗਤਾਂ ਉੱਤੇ। ਹਾਂਜੀ ਜੀ ਜੀ। ਤੇ ਲੁਧਿਆਣੇ ਵਿੱਚ ਇਹਨਾਂ ਨੇ ਬੰਦੇ ਮਾਰ ਦਿੱਤੇ ਆ, ਮਲੋਟ ਵਿੱਚ ਇਹਨਾਂ ਨੇ ਗੋਲੀ ਚਲਾਈ ਆ, ਉਹ ਬਗੈਰ ਹੀ ਅਸਲੇ ਤੋਂ ਚੱਲ ਗਈ ਆ। ਹਾਂਜੀ, ਤਾਂ ਜਿਸ ਤਰ੍ਹਾਂ ਪੁਲਿਸ ਨੇ ਤੁਸੀਂ ਗੱਲ ਕੀਤੀ ਕਿ ਇਹਨਾਂ ਨਾਲ ਆਪਣੇ ਅਕਾਲੀ ਲੀਡਰ ਦਾ ਬਾਦਲ ਦਲ ਵੀ ਰਲੇ ਹੋਏ ਨੇ, ਤੇ ਆਲਸੋ ਜਿਸ ਤਰ੍ਹਾਂ ਸੁਣਨ ਵਿੱਚ ਆਇਆ ਸੀ ਕਾਂਗਰਸ ਦੇ ਵੀ ਕਾਫੀ ਸਾਰੇ ਮੈਂਬਰ ਇਹਨਾਂ ਨੇ ਡੇਰਿਆਂ ਦੇ ਵਿੱਚ ਆਉਂਦੇ ਨੇ। ਇਸ ਦਾ ਕਿਆ ਸੱਚ ਹੈ? ਕਾਂਗਰਸ ਦੇ ਤੇ ਪਰਸੋਂ ਮੇਰੇ ਨਾਲ ਬਹਿਸ ਹੋਈ ਆ ਬੜੀ, ਕਹਿੰਦਾ ਤੈਨੂੰ ਕੀ ਲੈਣਾ ਦੇਣਾ ਆ, ਤੂੰ ਕਿਉਂ ਇਹਦੇ ਨਾਲ ਵਿਵਾਦ ਕਿਉਂ ਖੜਾ ਕਰਦਾ? ਮੈਂ ਕਿਹਾ ਵੀ ਮੇਰੇ ਤੇ ਇਨਸਾਨੀਅਤ ਆ ਮੇਰੀ ਤੇ, ਮੈਂ ਤਾਂ ਇਨਸਾਨੀਅਤ ਤੌਰ ਤੇ ਕੰਮ ਕਰਦਾ ਆ, ਮੈਨੂੰ ਕੋਈ ਲਾਲਚ ਨਹੀਂ ਹੈਗਾ, ਮੈਂ ਕਿਸੇ ਤੋਂ ਪੈਸੇ ਨਹੀਂ ਲੈ ਰਿਹਾ, ਕੋਈ ਮੈਨੂੰ ਜਥੇਬੰਦੀ ਪੈਸੇ ਨਹੀਂ ਦੇ ਰਹੀ, ਨਾ ਮੇਰੇ ਜਥੇਬੰਦੀ ਨੇ ਅੱਜ ਤੱਕ ਮੇਰੇ ਹੱਕ ਵਿੱਚ ਕੋਈ ਬਿਆਨ ਦਿੱਤਾ ਆ। ਹਾਂਜੀ ਜੀ। ਕੋਈ ਵੀ ਚੈਲੰਜ ਕਰਕੇ, ਕੋਈ ਵੀ ਬਾਂਹ ਖੜੀ ਕਰਕੇ ਕਹਿ ਦੇ ਕਿ ਮੇਰੇ ਹੱਕ ਵਿੱਚ ਕੋਈ ਨਿਤਰਿਆ ਹੋਵੇ ਪੰਜਾਬ ਦੀ ਜਥੇਬੰਦੀ। ਹਾਂਜੀ ਜੀ। ਤਾਂ ਇਹ ਵੀ ਬੜੀ ਨਮੋਸ਼ੀ ਦੀ ਗੱਲ ਹੈ, ਕਿਉਂਕਿ ਇਹ ਬਾਦਲ ਦੇ ਬਹੁਤੀਆਂ ਜਥੇਬੰਦੀਆਂ ਜਿਹੜੀਆਂ ਉਹ ਬਾਦਲ ਦੀਆਂ ਖਰੀਦੀਆਂ ਹੋਈਆਂ ਆ। ਜੀ ਜੀ। ਤੇ ਇਹ ਹਾਂਜੀ ਪੂਰਨ ਸਿੰਘ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਇਹਨਾਂ ਕੋਲ 88 ਤੋਂ ਲੈ ਕੇ 92 ਤੱਕ ਇਹਨਾਂ ਕੋਲ ਕੰਮ ਕੀਤਾ ਸੀ, 4 ਸਾਲਾਂ ਦੇ ਵਿੱਚ ਤੁਸੀਂ, ਅਸੀਂ ਚਾਹਾਂਗੇ ਆਪਣੇ ਤਜਰਬੇ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਵੇਰਵੇ ਦੇ ਨਾਲ ਦੱਸੋ ਕਿ ਤੁਸੀਂ ਕੀ ਤਜਰਬਾ ਤੁਹਾਡਾ ਹੋਇਆ ਸੀਗਾ, ਤੁਸੀਂ ਕੀ ਕੀ ਨੋਟਿਸ ਕੀਤਾ, ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਇੰਨਾ ਤੰਗ ਕੀਤਾ? ਕਿਉਂਕਿ ਨਾਟ ਓਨਲੀ 92 ਚ ਇੱਕ ਘਟਨਾ ਨੇ ਤੁਹਾਨੂੰ ਤੰਗ ਨਹੀਂ ਕੀਤਾ, ਕਾਫੀ ਪਹਿਲਾਂ ਵੀ ਘਟਨਾ ਹੋਈਆਂ ਹੋਣਗੀਆਂ ਜਿਹਨਾਂ ਨੇ ਤੁਹਾਨੂੰ ਤੰਗ ਕੀਤਾ ਕਿ ਤੁਹਾਨੂੰ ਐਸੇ ਬੰਦੇ ਨੂੰ ਛੱਡਣਾ ਪਿਆ। ਕਿਉਂਕਿ ਸਾਡੀਆਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ, ਸਾਡੀਆਂ ਆਪਣੀਆਂ ਕੌਮ ਦੀਆਂ ਜਿਹੜੀ ਭੈਣਾਂ ਨੇ, ਉਹ ਜਾਂਦੀਆਂ ਨੇ ਡੇਰਿਆਂ ਦੇ ਉੱਪਰ ਬੇਪਤ ਹੁੰਦੀਆਂ। ਅਸੀਂ ਚਾਹਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਮਿਲੇ, ਉਹਨਾਂ ਦੇ ਸਾਹਮਣੇ ਤੁਸੀਂ ਇਸ ਬੰਦੇ ਦਾ ਪਰਦਾਫਾਸ਼ ਕਰੋ, ਸਾਨੂੰ ਦੱਸੋ ਕਿ ਤੁਹਾਡਾ ਕਿਵੇਂ ਤਜਰਬਾ ਰਿਹਾ ਹੈ ਇਸ ਬੰਦੇ ਦੇ ਨਾਲ। ਸਭ ਤੋਂ ਬਹੁਤ ਜ਼ਿਆਦਾ ਦੁਖਦਾਈ ਤੇ ਗੱਲ ਇਹ ਹੈ ਕਿ ਸਾਡੇ ਪੰਜਾਬ ਦੀਆਂ ਨੌਜਵਾਨ ਬਹੂ ਬੇਟੀਆਂ ਜਿਹੜੀਆਂ ਹੈਲੋ ਵਿਊਅਰਸ, ਲੱਗਦਾ ਕਿ ਸਾਡਾ ਪੂਰਨ ਸਿੰਘ ਜੀ ਦੇ ਨਾਲ ਫੋਨ ਕੱਟਿਆ ਗਿਆ ਹੈ। ਅਸੀਂ ਇੱਥੇ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵੀ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਪੂਰਨ ਸਿੰਘ ਜੀ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵੈਲਕਮ ਬੈਕ ਟੂ ਨਿਊਜ਼ TV 84। ਬ੍ਰੇਕ ਤੋਂ ਬਾਅਦ ਵੀ ਅਸੀਂ ਨੂਰ ਮਹਿਲ ਤੋਂ ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਸਰਦਾਰ ਪੂਰਨ ਸਿੰਘ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਪੂਰਨ ਸਿੰਘ ਜੀ, ਸਾਡਾ ਫੋਨ ਕੱਟਿਆ ਗਿਆ ਸੀਗਾ, ਪਰ ਅਸੀਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿਸ ਤਰ੍ਹਾਂ ਸਾਡੀਆਂ ਬੀਬੀਆਂ ਤੇ ਭੈਣਾਂ ਇਹਨਾਂ ਡੇਰਿਆਂ ਦੇ ਵਿੱਚ ਜਾਂਦੀਆਂ ਨੇ, ਤੁਸੀਂ ਉਸ ਬਾਰੇ ਜਾਣਕਾਰੀ ਦੇ ਰਹੇ ਸੀਗੇ। ਹਾਂਜੀ, ਉਸ ਬਾਰੇ ਕੰਟੀਨਿਊ ਕਰੋ ਪਲੀਜ਼। ਦੇਖੋ, ਇਹ ਜਿਹੜਾ ਮੈਨੂੰ ਸਭ ਤੋਂ ਦੁਖਦਾਈ ਤੇ ਇਹ ਗੱਲ ਹੋਈ ਹੈ ਕਿ ਸਾਡੇ ਜਿਹੜੀਆਂ ਪੰਜਾਬ ਦੀਆਂ ਬੱਚੀਆਂ ਆ, ਸਾਡੇ ਕੋਈ ਵੀ ਧਰਮ ਦੀ ਹੈ ਤੇ ਉਹ ਹੈ ਤੇ ਸਾਡੇ ਪੰਜਾਬ ਦੀ ਸਾਡੀਆਂ ਧੀਆਂ ਭੈਣਾਂ ਆ। ਬਿਲਕੁਲ। ਇੱਕ ਬੱਚੀ ਪਿੰਡ ਢਿਲਮਾ ਤੋਂ ਜਿਹਨੇ ਉਹਨੇ ਮਾੜਾ ਜਿਹਾ ਵਿਰੋਧ ਕੀਤਾ, ਉਹਦੇ ਇਹਨਾਂ ਨੇ ਟੀਕਾ ਲਾ ਦਿੱਤਾ, ਪਹਿਲਾਂ ਕੁੱਟਮਾਰ ਕੀਤੀ ਤੇ ਟੀਕਾ ਲਾਉਂਦੇ ਪਏ, ਉਹਨੂੰ ਉਸ ਇਨਸਾਨ ਨੂੰ ਪਾਗਲ ਕਰ ਦਿੰਦੇ ਆ। ਪਹਿਲਾਂ ਸਭ ਤੋਂ ਪਹਿਲਾਂ ਜਿੱਦਾਂ ਬਲਵੰਤ ਸਿੰਘ ਨੇ ਇਹਨੂੰ ਇੱਥੇ ਲੈ ਕੇ ਆਇਆ ਸੀ, ਉਹਦੇ ਵੀ ਇਹਨਾਂ ਨੇ ਦਿਮਾਗ ਦੇ ਵਿੱਚ ਟੀਕਾ ਲਾਤਾ, ਅੱਜ ਵੀ ਮਾਨਸਿਕ ਰੋਗੀ ਬਣ ਚੁੱਕਾ ਹੈ, ਉਹਨੂੰ ਕੋਈ ਸੁਰਤ ਨਹੀਂ ਵੀ ਹੈਗੀ ਜੀ। ਇਸ ਤਰੀਕੇ ਦੇ ਨਾਲ ਇਹੋ ਜਿਹੀਆਂ ਤੇ ਗਤੀਵਿਧੀਆਂ ਦੇ ਨਾਲ ਇਹਨੂੰ ਛੱਡਣਾ ਪਿਆ। ਇਹਦਾ ਵਿਰੋਧ ਵੀ ਲਗਾਤਾਰ ਮੈਂ ਉਦੋਂ ਤੋਂ 92 ਤੋਂ ਲੈ ਕੇ ਹੀ ਸ਼ੁਰੂ ਕੀਤਾ ਸੀ। ਜੀ। ਤੇ ਪੂਰਨ ਸਿੰਘ ਜੀ, ਇਹਨਾਂ ਨੇ ਜਿਹੜੇ ਆਸ਼ੂਤੋਸ਼ ਸੀਗੇ, ਇਹਨਾਂ ਦੇ ਡੇਲੀ ਐਕਟੀਵਿਟੀਜ਼ ਕੀ ਸੀਗੀਆਂ? ਇਹ ਗਤੀਵਿਧੀਆਂ ਤੇ ਇਹਨਾਂ ਦੀਆਂ ਇਹ ਸੀ ਵੀ ਇੱਥੋਂ ਸਿੱਖ ਕੌਮ ਨੂੰ ਖਤਮ ਕੀਤਾ ਜਾਵੇ। ਹਾਂਜੀ। ਸਿੱਖ ਕੌਮ ਦੇ ਉੱਤੇ ਲਗਾਤਾਰ ਸਿੱਖ ਕੌਮ ਤੇ ਹਮਲੇ ਕੀਤੇ ਇਹਨਾਂ ਨੇ। ਹਾਂਜੀ। ਗੁਰਬਾਣੀ ਦੇ ਵਿੱਚੋਂ ਆਪਣੀ ਮਰਜ਼ੀ ਮੁਤਾਬਕ ਥੋੜੇ ਜਿਹੇ ਵਿੱਚੋਂ ਜਿੰਨਾ ਲੋੜ ਮੁਤਾਬਕ ਉਹੋ ਹੀ ਇਹ ਸ਼ਬਦ ਵਰਤਦੇ ਰਹੇ ਆ। ਹਾਂਜੀ। ਜਿੱਦਾਂ ਆਪਾਂ ਕਹਿ ਲਈਏ ਤੀਰਥ ਕੋਟ ਕੀਏ ਇਸ਼ਨਾਨ ਦੀਏ ਬਹੁਤ ਦਾਨ ਮਹਾਂਭਾਰਤ ਹਾਰੇ ਦੇਸ਼ ਕਰਿਓ ਕਰ ਭੇਤ ਕਪੋਤਨ ਕੇਸ ਧਰੇ ਨਾ ਮਿਲੇ ਹਰ ਪਿਆਰੇ, ਇਹ ਇੰਨਾ ਚ ਤੁਕ ਬੋਲ ਕੇ ਤੇ ਨੌਜਵਾਨਾਂ ਨੂੰ ਪਤਤ ਕਰੀ ਜਾਂਦੇ ਸੀ ਜੀ ਵੀ ਇੱਥੇ ਤੁਹਾਨੂੰ ਕੇਸਾਂ ਦੀ ਲੋੜ ਨਹੀਂ, ਕੋਈ ਇਹੋ ਜਿਹੀ ਸੱਤਰਦਾਰੀ। ਅੱਜ ਇਹਨਾਂ ਨੇ ਮਾਹੌਲ ਦੇ ਹਿਸਾਬ ਨਾਲ ਗਾਤਰੇ ਇੱਥੇ ਲੱਖਾਂ ਦੇ ਹਿਸਾਬ ਨਾਲ ਇਕੱਠੇ ਕੀਤੇ ਹੋਏ। ਜਦੋਂ ਗੁਰੂ ਸਾਹਿਬ ਦਾ ਕਿਤੇ ਸਾਡੇ ਗੁਰੂਆਂ ਦਾ ਜਨਮ ਦਿਨ ਆਉਂਦਾ, ਉਦੋਂ ਇਹ ਆਪਦੇ ਪਖੰਡੀਆਂ ਦੇ ਪਵਾ ਕੇ ਗਾਤਰੇ ਪਵਾ ਕੇ ਨੀਲੀਆਂ ਪੱਗਾਂ ਖੱਟੀਆਂ ਪੱਗਾਂ ਬੰਨ ਕੇ ਤਾਂ ਸ਼ੁਭ ਯਾਤਰਾ ਕਰ ਦਿੰਦੇ ਆ। ਇਸੇ ਤਰੀਕੇ ਨਾਲ ਹੀ ਇਹਨਾਂ ਨੇ ਇਕੱਠ ਦਿਖਾ ਕੇ ਸਰਕਾਰਾਂ ਨੂੰ ਪ੍ਰਭਾਵਿਤ ਕਰ ਲਿਆ। ਜੀ।
ਤੇ ਪੂਰਨ ਸਿੰਘ ਜੀ, ਤੁਹਾਡੇ ਖਿਆਲ ਦੇ ਨਾਲ ਜਿਸ ਤਰ੍ਹਾਂ ਤੁਸੀਂ ਉਹਨਾਂ ਕਾਫੀ ਚਿਰ ਰਹੇ ਸੀ, ਇਹਨਾਂ ਦੇ ਕਿੰਨੇ ਕੁ ਫਾਲੋਅਰਸ ਹੋਣਗੇ, ਕਿੰਨੇ ਕੁ ਚੇਲੇ ਜਾਂ ਕਿੰਨੀ ਕੁ ਦੁਨੀਆ ਇਹਨੂੰ ਫਾਲੋ ਕਰਦੀ ਹੋਗੀ ਜਿਹੜੇ ਇਹ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਨੇ? ਮੇਰਾ ਖਿਆਲ ਹੈ ਵੀ ਲੱਖਾਂ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰ ਲਿਆ। ਜਿੱਦਾਂ ਇਹਨਾਂ ਦੀ ਫਿਰ ਗਾਂਹ ਦੀ ਗਾਂਹ ਕੰਪਨੀ ਨੂੰ ਹੁੰਦੀ ਹੈ, ਇੱਕ ਕੰਪਨੀ ਏਜੰਟ ਛੱਡ ਦਿੰਦੀ ਆ ਪੂਰੇ ਪੰਜਾਬ ਛੱਡਤੀ, ਪੂਰੇ ਹਿੰਦੁਸਤਾਨ ਛੱਡ ਦਿੱਤੀ। ਏਦਾਂ ਇਹਨਾਂ ਨੇ ਇੱਕ ਕੰਪਨੀ ਬਣਾਈ ਆ, ਕੰਪਨੀ ਦੇ ਨਾਲ ਉਹ ਏਜੰਟ ਜਿਹੜੇ ਆ ਇਹਨਾਂ ਦੇ ਕੰਮ ਕਰ ਰਹੇ ਆ, ਪ੍ਰਭਾਵਿਤ ਕਰ ਰਹੇ ਆ ਕਿ ਮੈਂ ਮਹਾਰਾਜ ਐ ਉੜਦਾ ਦੇਖ ਲਿਆ, ਮਹਾਰਾਜ ਇੱਧਰ ਨੂੰ ਚਲੇ ਗਏ, ਮਹਾਰਾਜ ਐ ਨੂੰ ਚਲੇ ਗਏ, ਉਹ ਦੂਜੇ ਨੂੰ ਕੈਂਸਰ ਹਟ ਗਿਆ, ਇਹਨੂੰ ਸਾਡੇ ਆਹ ਹੋ ਗਿਆ, ਸਾਡੇ ਆਹ ਹੋ ਗਿਆ। ਇਹਨਾਂ ਨੇ ਇੱਕ ਟ੍ਰੇਨਿੰਗ ਲਈ ਹੋਈ ਆ, ਟ੍ਰੇਨਿੰਗ ਲਈ ਆ ਲੋਕਾਂ ਨੂੰ ਗੁੰਮਰਾਹ ਕਰਨ ਦੀ, ਲੋਕਾਂ ਨੂੰ ਠੱਗਣ ਦੀ। ਇੱਕੋ ਹੀ ਕੁੜੀ ਇੱਕ ਦਾਰਾਪੁਰਨੀਆ ਚੋਂ ਸੀਗੀ, ਲੜਕੀ ਇੱਕ ਲੈ ਗਿਆ ਸੀ ਇਹ ਪੱਟ ਕੇ, ਉਹਨੂੰ ਵਿਚਾਰੇ ਨੂੰ 1.5 ਸਾਲ ਅੰਦਰ ਰੱਖ ਛੱਡਿਆ। ਇਹਨਾਂ ਦੇ ਮਾਂ ਬਾਪ ਨੇ ਸੀਗੇ ਦਾਰਾਪੁਰਨੀਆ ਦੇ ਸੀਗੇ, ਬਲਬੀਰ ਸਿੰਘ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ। ਚਲੋ ਮਾਰ ਕੇ ਹਮਲਾ ਮਾਰ ਕੇ ਉਹਨਾਂ ਦੀ ਬੇਟੀ ਛੁਡਾ ਦਿੱਤੀ। ਉਹ ਇਸ ਵੇਲੇ ਕੈਨੇਡਾ ਏਅਰਪੋਰਟ ਤੇ ਕੰਮ ਕਰ ਰਹੀ ਆ। ਬੜੇ ਜ਼ੋਰ ਦੇ ਨਾਲ ਛੁਡਾ ਕੇ ਦਿੱਤੀ ਇਹਨਾਂ ਨੂੰ। ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇਹ ਬੱਚੀਆਂ ਨੂੰ ਇੱਧਰੋਂ ਅਮਰੀਕਾ ਚੋਂ, ਇੰਗਲੈਂਡ ਚੋਂ, ਕੈਨੇਡਾ ਚੋਂ, ਇਹ ਸਾਰੇ ਏਦਾਂ ਹੀ ਪ੍ਰੇਰਨਾ ਦੇ ਕੇ ਪੱਟ ਕੇ ਲੈ ਆਉਂਦੇ ਤੇ ਫਿਰ ਆਪਣੇ ਗੁੰਡਿਆਂ ਦੇ ਨਾਲ ਇਹਨਾਂ ਨੂੰ ਵਿਆਹ ਕਰਵਾ ਕੇ ਭੇਜ ਦਿੰਦੇ। ਤਾਂ ਇਹਨਾਂ ਦੇ ਜਿਹੜੇ ਸੈੱਲ ਆ ਵਿਦੇਸ਼ਾਂ ਵਿੱਚ ਵੀ ਇਸ ਤਰੀਕੇ ਦੇ ਨਾਲ ਹੀ ਇਹਨਾਂ ਨੇ ਕਾਇਮ ਕਰ ਲਿਆ। ਜੀ ਬਿਲਕੁਲ, ਕਿਉਂਕਿ ਕਾਫੀ ਅਮਰੀਕਾ ਦੇ ਵਿੱਚ, ਯੂਨਾਈਟਿਡ ਸਟੇਟ ਦੇ ਵਿੱਚ ਵੀ ਐਸੇ ਕਾਫੀ ਇਹਨਾਂ ਦੇ ਆਸ਼ੂਤੋਸ਼ ਦੇ ਡੇਰੇ ਨੇ ਜਿੱਥੇ ਇਹ ਸਾਡੀਆਂ ਜਿਹੜੇ ਅਮਰੀਕਨ ਬੀਬੀਆਂ ਭੈਣਾਂ ਭਰਾਵਾਂ ਨੇ ਉਹਨਾਂ ਨੂੰ ਵੀ ਗੁੰਮਰਾਹ ਕਰਦੇ ਨੇ। ਐਂਡ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਇਹ ਬੇਅਦਬੀ ਕਰਦੇ ਨੇ। ਆਲਸੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਰਡਸ ਨੇ ਉਹਨਾਂ ਨੂੰ ਟਵਿਸਟ ਕਰਕੇ ਆਪਣੇ ਮਤਲਬ ਲਈ ਯੂਜ਼ ਕਰਦੇ ਨੇ। ਸੋ ਇਸ ਲਈ ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰ ਰਹੇ ਤਾਂ ਕਿ ਤੁਸੀਂ ਸਾਨੂੰ ਜ਼ਿਆਦਾ ਜਾਣਕਾਰੀ ਦਿਓ, ਤਾਂ ਕਿ ਜਿਹੜੇ ਸਾਡੇ ਸਿੱਖ ਕੌਮ ਨੇ ਜਾਂ ਸਾਡੀਆਂ ਬਾਕੀ ਬੀਬੀਆਂ ਭੈਣਾਂ ਨੇ ਪੰਜਾਬ ਤੋਂ ਆਈਆਂ ਨੇ ਇੱਥੇ, ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹ ਸਕਣ ਕਿ ਇਹਨਾਂ ਡੇਰਿਆਂ ਬਾਦਾਂ ਤੋਂ, ਇਹਨਾਂ ਬਾਬਿਆਂ ਬੂਬਿਆਂ ਕੋਲ ਦੂਰ ਰਹਿਣ। ਐਂਡ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ ਪੂਰਨ ਸਿੰਘ ਜੀ, ਕਿਉਂਕਿ ਅਸੀਂ ਮੇਨ ਕੁਐਸਚਨਸ ਵੱਲ ਆਉਂਦੇ ਹੁਣ, ਤੁਸੀਂ ਇਹਨਾਂ ਤੇ ਕਿਹੜੇ ਕੇਸਿਸ ਕੀਤੇ ਸੀਗੇ? ਆਲਸੋ ਜਿਹੜਾ ਕੇਸ ਦਾ ਹੁਣ ਫੈਸਲਾ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕਿ ਇਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਸ ਨੂੰ 15 ਦਿਨਾਂ ਦੇ ਅੰਦਰ ਸਾੜਿਆ ਜਾਵੇ। ਐਂਡ ਜਿਹੜੇ ਚੇਲੇ ਕਹਿ ਰਹੇ ਨੇ ਕਿ ਨਹੀਂ, ਡੈੱਡ ਬਾਡੀ ਨੂੰ ਸਾੜਿਆ ਨਾ ਜਾਵੇ ਕਿਉਂਕਿ ਇਹ ਸਮਾਧੀ ਦੇ ਵਿੱਚ ਨੇ। ਇਹਦਾ ਫੈਸਲਾ ਤੁਸੀਂ ਇਹਨਾਂ 'ਚ ਕਿੰਨਾ ਕੁ ਸੰਤੁਸ਼ਟ ਹੋ? ਦੇਖੋ ਜੀ, ਕੁਛ ਹੱਦ ਤੱਕ ਤਾਂ ਮੈਂ ਬਹੁਤ ਹੀ ਵਧੀਆ ਖੁਸ਼ ਵੀ ਹਾਂ। ਕਮ ਸੇ ਕਮ ਹਾਈ ਕੋਰਟ ਨੇ ਇਹਨੂੰ ਮਰਿਆ ਰੱਖ ਤੇ ਦੇ ਦਿੱਤਾ। ਪਹਿਲਾਂ ਪੰਜਾਬ ਸਰਕਾਰ ਨੇ ਵੀ ਡੈਡ ਕਰਾਰ ਦੇ ਦਿੱਤਾ ਔਰ ਇਹਨਾਂ ਦੀ ਡਾਕਟਰਾਂ ਦੀ ਟੀਮ ਨੇ ਵੀ ਡੈਡ ਕਰਾਰ ਦੇ ਦਿੱਤਾ। ਔਰ ਇਸੇ ਫੈਸਲੇ ਨੂੰ ਸੁਣਦਿਆਂ ਹੀ 11 ਮਹੀਨਿਆਂ ਵਿੱਚ ਇਸ ਨਤੀਜੇ ਤੇ ਪਹੁੰਚੀ ਹਾਈ ਕੋਰਟ। ਉਹਨਾਂ ਨੇ ਸੰਸਕਾਰ ਕਰਨ ਦਾ ਵੀ ਆਰਡਰ ਦੇ ਦਿੱਤਾ। ਇਸ ਹੱਦ ਤੱਕ ਬਹੁਤ ਠੀਕ ਹੈ ਕਿ ਮੈਂ ਇਹ ਚਾਹੁੰਦਾ ਕਿ ਇਹਦਾ ਪੋਸਟਮਾਰਟਮ ਹੀ ਹੋਣਾ ਚਾਹੀਦਾ, ਉਹਦੇ ਬੱਚੇ ਦਾ DNA ਵੀ ਹੋਣਾ ਚਾਹੀਦਾ ਆ। ਇਹਦਾ ਪਤਾ, ਕਾਰਨ ਦਾ ਪਤਾ ਲੱਗੇ ਇਹਨੂੰ ਮਾਰਿਆ ਕਿਉਂ ਆ। ਇਹਦਾ ਮਾਰਨ ਦਾ ਕਾਰਨ ਕੋਈ ਬਣਦਾ ਸੀਗਾ ਇਹਦੇ ਆਸ਼ੂਤੋਸ਼ ਦੇ ਬੱਚੇ ਦੇ ਨਾਲ, ਆਸ਼ੂਤੋਸ਼ ਦੇ ਬੇਟੇ ਨਾਲ ਲਗਾਤਾਰ 2000 ਤੋਂ ਲੈ ਕੇ 2013 ਤੱਕ ਉਹ ਪੂਰਾ ਰਾਬਤਾ ਸੀ ਇਹਨਾਂ ਦਾ ਕਾਇਮ ਕੀਤਾ ਸੀ। ਇਹ ਚੇਲਿਆਂ ਨੂੰ ਪਤਾ ਲੱਗਣ ਦੇ ਨਾਲ ਹੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਬੇਟੇ ਦੇ ਨਾਲ ਇਹਦਾ ਤਾਲਮੇਲ ਹੋ ਗਿਆ, ਵੀ ਹੋ ਸਕਦਾ ਇਹਨੂੰ ਗੱਡੀ ਤੇ ਬਿਠਾ ਦੇਵੇ, ਤੇ ਇਸੇ ਕਰਕੇ ਇਹਨੂੰ ਗੱਡੀ ਚਾੜ ਦਿੱਤਾ। ਅਗਰ ਜਦੋਂ ਮੈਂ ਪੋਸਟਮਾਰਟਮ ਦੀ ਮੰਗ ਕੀਤੀ ਆ ਔਰ CBI ਦੀ ਮੰਗ ਕੀਤੀ ਆ ਔਰ DNA ਦੀ ਮੰਗ ਕੀਤੀ ਤੇ ਪੋਸਟਮਾਰਟਮ ਜੇ ਤੇ ਸੱਚੇ ਆ ਕਿਉਂ ਨਹੀਂ ਕਰਵਾਉਂਦੇ? ਜੀ ਬਿਲਕੁਲ, ਇਹਨਾਂ ਨੂੰ ਕਰਵਾ ਦੇਣਾ ਚਾਹੀਦਾ ਸੀ। ਇਹਦੇ ਵਿੱਚ ਇਹ ਦਾਲ 'ਚ ਬਹੁਤ ਜ਼ਿਆਦਾ ਕਾਲਾ ਜਿਹਾ, ਸਾਰੀ ਦਾਲ ਹੀ ਕਾਲੀ ਹੋ ਚੁੱਕੀ ਆ। ਜੇ ਅਗਰ ਇਹ ਪੋਸਟਮਾਰਟਮ ਕਰਾਉਂਦੇ ਤੇ ਇਹਨਾਂ ਨੇ ਬੰਦੇ ਸਾਰੇ ਫਸਦੇ ਆ। ਮੈਂ ਇਹ ਚਾਹੁੰਦਾ, ਮੈਨੂੰ ਆਸ਼ੂਤੋਸ਼ ਨਾਲ ਕੋਈ ਮਤਲਬ ਨਹੀਂ, ਸਾਰੀ ਦੁਨੀਆ ਮਰਦੀ ਹੈ, ਉਹ ਵੀ ਮਰ ਗਿਆ, ਬੱਕਰੀ ਗੱਲ, ਅਸੀਂ ਵੀ ਮਰਨਾ। ਪਰ ਕਾਰਨ ਤੇ ਇਹ ਆ ਇਹਨਾਂ ਦੇ, ਜੇ ਇੱਥੇ ਸਮਾਧੀ ਦਾ ਰੰਬੜ ਰਚਾਈ ਰੱਖਿਆ ਇਹਨਾਂ ਨੇ, ਇਹ ਪਖੰਡ ਕਾਇਮ ਰੱਖਿਆ ਤੇ ਡੇਰਾ ਬਰਕਰਾਰ ਰਹੂਗਾ ਔਰ ਪਖੰਡ ਇਹਨਾਂ ਦਾ ਚੱਲਦਾ ਰਹੂਗਾ। ਜੀ ਬਿਲਕੁਲ, ਇਹ ਹੁਣ ਇਸ ਕਰਕੇ ਇਹਨਾਂ ਦੀ ਡੈਡ ਬੋਡੀ ਨੂੰ ਜਿਹੜਾ ਸੰਸਕਾਰ ਨਹੀਂ ਕਰਦੇ, ਇਹਨਾਂ ਦੀ ਦੁਕਾਨਦਾਰੀ ਬੰਦ ਹੁੰਦੀ ਜਾ ਰਹੀ ਆ। ਬੜੇ ਕਸੂਤੇ ਫਸ ਗਏ, ਬੜੇ ਕਸੂਤੇ ਜੇ ਤੇ ਇਹ ਸੰਸਕਾਰ ਕਰਦੇ ਆ ਤੇ ਜਨਤਾ ਇਹਨਾਂ ਦੀ, ਜਿਹੜੀ ਇਹਨਾਂ ਦੀ ਜਨਤਾ ਇਹਨਾਂ ਦੇ ਜੁੱਤੀ ਫੇਰਦੀ ਆ। ਤੁਸੀਂ ਤਾਂ ਕਹਿੰਦੇ ਸਮਾਧੀ ਤੇ ਅੱਜ ਸੰਸਕਾਰ ਕਿੱਦਾਂ ਕਰਦੇ? ਔਰ ਜੇ ਸੰਸਕਾਰ ਨਹੀਂ ਕਰਦੇ ਤਾਂ ਹਾਈ ਕੋਰਟ ਇਹਨਾਂ ਨੂੰ ਫੜਦਾ। ਘੇਰੇ ਤੇ, ਪੂਰੇ ਘੇਰੇ ਦੇ ਵਿੱਚ ਆ ਚੁੱਕੇ ਆ ਇਹ, ਤੇ ਕਿਸੇ ਪਾਸੇ ਨਿਕਲ ਨਹੀਂ ਸਕਦੇ।
ਜੀ ਬਿਲਕੁਲ। ਪਰ ਜਿਸ ਤਰ੍ਹਾਂ ਪੂਰਨ ਸਿੰਘ ਜੀ, ਜਿਸ ਤੁਸੀਂ ਗੱਲ ਕੀਤੀ ਹੈ ਕਿ ਇਹ ਕਾਫੀ ਚੇਲੇ ਨੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਬੈਠਣਾ ਚਾਹੁੰਦੇ ਨੇ, ਮੇ ਬੀ ਸ਼ਾਇਦ ਇਹੀ ਰੀਜ਼ਨ ਆ ਕਿ ਉਹ ਬਾਰ-ਬਾਰ ਕਹਿ ਰਹੇ ਨੇ ਕਿ ਇਹ ਸਾਡੇ ਜਿਹੜੇ ਆਸ਼ੂਤੋਸ਼ ਆ ਇਹ ਮਰੇ ਨਹੀਂ ਹੈਗੇ ਬਲਕਿ ਸਮਾਧੀ ਦੇ ਵਿੱਚ ਬੈਠੇ ਨੇ। ਐਂਡ ਜਿਹੜੇ ਚੇਲੇ ਨੇ, ਅਸੀਂ ਜਾਣਨਾ ਚਾਹਾਂਗੇ ਕਿ ਸਾਡੇ ਲੋਕਾਂ ਦੀ ਬਹੁਤ ਆਦਤ ਹੈ ਕਿ ਇੱਕ ਡੇਰੇ ਤੋਂ ਹਟ ਕੇ ਦੂਸਰੇ ਡੇਰੇ ਤੇ ਚਲੇ ਜਾਂਦੇ ਨੇ। ਪਰ ਜਿਸ ਤਰ੍ਹਾਂ ਜਿਹੜਾ ਇਹ ਚੇਲਿਆਂ ਨੇ ਕੀ ਨਾਮ ਨੇ, ਉਹਨਾਂ ਦੀ ਆਇਡੈਂਟੀ ਬਾਰੇ, ਉਹਨਾਂ ਦੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੰਨੇ ਉਹ ਵੀ ਝੂਠੇ ਨੇ। ਦੇਖੋ, ਝੂਠੇ ਤੇ ਇਹ ਲਗਾਤਾਰ ਜਦੋਂ ਤੋਂ ਹੀ ਇਹ ਸਮਾਧੀ ਦਾ ਚੱਕਰ ਪਾ ਰਹੇ, ਜਦੋਂ ਬੰਦਾ ਇੱਕ ਝੂਠ ਮਾਰ ਰਿਹਾ ਨਾ, ਇੱਕ ਝੂਠ, ਉਸ ਝੂਠ ਨੂੰ ਛੁਪਾਉਣ ਵਾਸਤੇ ਹਜ਼ਾਰਾਂ ਝੂਠ ਮਾਰਨੇ ਪੈਂਦੇ। ਅੱਜ ਲਗਾਤਾਰ ਝੂਠ ਹੀ ਬੋਲੀ ਜਾ ਰਹੇ ਆ ਜੀ। ਉਹ ਕੋਈ ਸੱਚਾਈ ਨਹੀਂ ਹੈਗੀ, ਸੱਚਾਈ ਨਹੀਂ ਕੋਈ ਸਮਾਧੀ ਵਿੱਚ ਨਹੀਂ, ਪਹਿਲਾਂ ਵੀ ਸਮਾਧੀ ਚ ਨਹੀਂ, ਕਦੇ ਵੀ ਆਸ਼ਿਕ ਭਾਈ ਜਿਹੜੇ ਉਹ ਸਮਾਧੀ ਚ ਨਹੀਂ ਜਾਂਦੇ। ਹਾਂਜੀ, ਉਹਨਾਂ ਦੀ ਮੌਤ ਹੀ ਹੁੰਦੀ ਹੈ, ਉਹਨਾਂ ਦਾ ਮਰਡਰ ਹੀ ਇਹੋ ਜਿਹਾ ਦਾ ਹੁੰਦਾ ਇਹੋ ਜਿਹੇ ਕਦੇ ਮਰਦੇ ਨਹੀਂ ਹੁੰਦੇ। ਅੱਜ ਦੇਖੋ, ਜੇ ਉਹਨੇ ਸਾਰੀ ਜ਼ਿੰਦਗੀ ਪਾਪ ਕੀਤੇ ਆ ਤੇ ਉਹਦੀ ਲਾਸ਼ ਦੇ ਉੱਤੇ ਜੇ ਵਿਵਾਦ ਹੋ ਰਿਹਾ, ਧਰਤੀ ਉਹਨੂੰ ਵੇਲ ਨਹੀਂ ਦੇ ਰਹੀ, ਅਗਨੀ ਉਹਨੂੰ ਪ੍ਰਵਾਨ ਨਹੀਂ ਕਰ ਰਹੀ, ਪਾਣੀ ਉਹਨੂੰ ਪ੍ਰਵਾਨ ਨਹੀਂ ਕਰ ਰਿਹਾ, ਇਹ ਤੋਂ ਵੱਡਾ ਪਾਪੀ ਕਿਹੜਾ ਹੋ ਸਕਦਾ। ਬਿਲਕੁਲ ਜੀ। ਜਿਹੜਾ ਬੰਦਾ ਇਹ ਰੌਲਾ ਪਾਉਂਦੇ ਕਿ ਸਾਡੇ ਲੱਖਾਂ ਬੰਦਿਆਂ ਨੂੰ ਮੁਕਤੀਆਂ ਦਾਨ ਕਰ ਦਿੱਤੀਆਂ ਨੇ ਪ੍ਰਵਾਨ, ਆਪਦੀ ਮੁਕਤੀ ਦਾ ਉਹਨੂੰ ਪਤਾ ਹੀ ਨਹੀਂ ਆਸ਼ੂਤੋਸ਼ ਨੂੰ। ਅਗਰ ਜੇ ਇੰਨਾ ਸ਼ਕਤੀ ਵਾਲਾ ਸੀ, ਉਹਦੀ ਪਤਨੀ ਪਾਗਲ ਹੋਈ ਹੋਈ, ਉਹਨੂੰ ਕਿਉਂ ਨਹੀਂ ਰਾਜੀ ਕਰ ਲੈਂਦਾ ਸੀ। ਹਾਂਜੀ, ਇਹ ਬੰਦਾ ਜ਼ਿੰਮੇਵਾਰੀ ਤੋਂ ਦੌੜਿਆ ਹੋਇਆ, ਆਪਣੇ ਬੱਚੇ ਨੂੰ ਯਤੀਮ ਕਰਕੇ ਦੌੜਿਆ ਸੀ ਜੀ। ਆਪਦੀਆਂ ਐਸ਼ ਪ੍ਰਿਸਤੀਆਂ ਕਰਦਾ ਸੀ, ਅੱਜ ਐਸ਼ ਪ੍ਰਿਸਤੀਆਂ ਦੀ ਇਹ ਉਹਨੂੰ ਪਿਛੋਕੜ ਉਹਨੂੰ ਮਿਲਿਆ ਆ, ਫਲ ਮਿਲਿਆ। ਹਾਂਜੀ ਜੀ ਜੀ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਕੁਐਸਚਨ ਦੇ ਵਿੱਚ, ਇਹ ਕਿਹੜੇ ਚੇਲੇ ਲਾਈਨ 'ਚ ਲੱਗੇ ਹੋਏ ਨੇ ਇਹਨਾਂ ਦੀ ਜਿਹੜੀ ਸੀਟ ਹੈ ਉਹਦੇ ਉੱਪਰ ਬੈਠਣ ਦੇ ਲਈ? ਉਹ ਇੱਕ ਤਾਂ ਵਿਸ਼ਾਲਾਨੰਦ ਜਿਹੜਾ ਦਿੱਲੀ ਦੇ ਵਿੱਚ ਸੀਗਾ, ਇੱਕ ਅਰਵਿੰਦਾਨੰਦ ਆ, ਨਰਿੰਦਰਾਨੰਦ ਆ, ਸਰਵਾਨੰਦ ਆ, ਜਿਹਦਾ ਨਾਮ ਸੋਨੀ ਆ। ਸੋਨੀ, ਉਹ ਇਹਨਾਂ ਦੇ ਅੰਦਰ 3 ਧੜੇ ਆ, 3 ਧੜਿਆਂ ਦੀ ਕਸਮ ਚੱਲ ਰਹੀ ਹੈ। ਜਿੱਦਾਂ ਆਪਣੇ ਨਾਮਧਾਰੀਆਂ ਦੇ ਵਿੱਚ ਉਹ ਵਿਵਾਦ ਖੜਾ ਹੋਇਆ, ਇਹਨਾਂ ਦੀ ਅੰਦਰ ਇਹਨਾਂ ਦੀ ਵੀ ਇਸੇ ਤਰ੍ਹਾਂ ਹੀ ਵਿਵਾਦ ਖੜਾ ਹੋਇਆ ਜੀ ਜੀ। ਤੇ ਪੂਰਨ ਸਿੰਘ ਜੀ, ਤੁਸੀਂ ਇੰਨਾ ਬਹਾਦਰੀ ਵਾਲਾ ਕੰਮ ਕੀਤਾ ਕਿ ਤੁਸੀਂ ਇਸ ਦੇ ਉੱਪਰ ਕੇਸਿਸ ਲੈ ਕੇ ਆਉਂਦੇ ਆ, ਤੁਸੀਂ ਸਭ ਕੁਝ ਕੀਤਾ, ਪਰ ਤੁਹਾਨੂੰ ਕੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਮੇਸ਼ਾ ਜਿਹੜੇ ਵੀ ਬੰਦੇ ਇਹਨਾਂ ਦੀ ਆਵਾਜ਼ ਉਠਾਉਂਦਾ ਉਹਨਾਂ ਨੂੰ ਅੱਜ ਦਾ ਮਾਰ ਦਿੰਦੇ ਨੇ ਜਾਂ ਪਾਗਲ ਕਰਦੇ ਨੇ, ਕੀ ਤੁਹਾਨੂੰ ਵੀ ਕਿਸੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇੰਨੇ ਸਾਲਾਂ ਦੇ ਵਿੱਚ? ਇਹਨਾਂ ਨੇ 2008 ਦੇ ਵਿੱਚ ਮੇਰੇ ਉੱਤੇ ਸੁਮੋ ਗੱਡੀ ਚਾੜੀ ਹੈ, ਮੋਟਰਸਾਈਕਲ ਤੇ ਮੈਂ ਜਾ ਰਿਹਾ ਸੀਗਾ ਲੁਧਿਆਣੇ ਨੂੰ। ਇਹਨਾਂ ਨੇ ਮੈਨੂੰ ਰੋਕ ਕੇ ਮੇਰੇ ਵਿੱਚ ਸਿੱਧੀ ਟੱਕਰ ਮਾਰੀ, ਮੇਰੀਆਂ ਲੱਤਾਂ ਤੋੜ ਦਿੱਤੀਆਂ, ਸਾਰੇ ਮੋਢੇ ਤੋੜ ਦਿੱਤੇ ਆ। ਬੜੀਆਂ ਮੁਸ਼ਕਿਲਾਂ ਦੇ ਨਾਲ ਇੱਕ ਸਾਥ ਮੈਂ ਬੈਠ ਕੇ ਰਿਹਾ। ਖੈਰ, ਉਦੋਂ ਕਈਆਂ ਵੀਰਾਂ ਨੇ ਮੇਰੀ ਮਦਦ ਕਰਕੇ ਮੈਨੂੰ ਚਲੋ ਬਚਾ ਲਿਆ। ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਪਰ ਅੱਜ ਜਿਹੜੀ ਸਥਿਤੀ ਆ ਅੱਜ ਬੜੀ ਖਤਰਨਾਕ ਹੈ, ਕਿਉਂ ਅੱਜ ਮੇਰਾ ਖਰਚਾ ਜਿਹੜਾ ਆ 10,000 ਤੋਂ ਵੱਧ ਖਰਚਾ ਮੇਰਾ ਆ ਰਿਹਾ ਰੋਜ਼ ਦਾ। ਹਾਂਜੀ, ਜਿੰਨਾ ਹੁਣ ਮੈਂ ਫਿਰ ਦੁਬਾਰਾ ਪੋਲੀਸ਼ਨ ਪਾਈ ਆ, ਉਹਦੇ ਵਿੱਚ ਮੈਂ ਬੇਰੋਜ਼ ਖਰਚਾ ਜਿਹੜਾ ਹੈਗਾ ਮੇਰਾ ਫਿਰ 50-60,000 ਰੁਪਏ ਲੱਗ ਜਾਣਾ। ਇਸ 1 ਸਾਲ ਦੇ ਵਿੱਚ ਮੇਰਾ 36 ਲੱਖ ਰੁਪਇਆ ਲੱਗ ਚੁੱਕਾ, ਉਹ ਵੀ ਵਿਆਜੀ ਕੇ ਤੋਂ ਬਾਅਦ। ਇਹਦੀਆਂ ਮਿਹਨਤਾਂ ਕਰਕੇ ਜੇ ਪੈਰ ਪਾ ਆਪਦਾ ਘਰ ਵੇਚ ਦਿੱਤਾ, ਆਪਦੇ ਮਿਸ਼ਨ ਤੋਂ ਪਿੱਛੇ ਨਹੀਂ ਹਟਿਆ। ਕੋਈ ਮੇਰੀ ਜਗ੍ਹਾ ਤੇ ਹੋਰ ਕੋਈ ਬੰਦਾ ਹੁੰਦਾ ਤੇ ਇਹਨਾਂ ਕੋਲੋਂ ਪੈਸੇ ਲੈ ਕੇ ਵਿਕਾਊ ਸੌਦਾ ਬਣ ਕੇ ਤੇ ਅੱਜ ਐਸ਼ ਪ੍ਰਿਸਤੀ ਕਰਦਾ। ਪਰ ਆਪਾਂ ਝੋਪੜੀ ਦੇ ਵਿੱਚ ਹੀ ਰਹਿ ਰਹੇ ਹਾਂ, ਜਿੱਦਾਂ ਕਿਰਾਏ ਤੇ ਮਾੜਾ ਮੋਟਾ ਆਪਣਾ ਗੁਜ਼ਰ ਗੁਜ਼ਾਰਾ ਕਰਦੇ ਹਾਂ, ਪਰ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਿਆ ਜੀ। ਪੂਰਨ ਸਿੰਘ ਜੀ, ਤੁਹਾਡੀ ਸ਼ਲਾਘਾ ਕਰਦੇ ਕਿ ਤੁਸੀਂ ਇੰਨਾ ਵੱਡਾ ਕੰਮ ਕਰ ਰਹੇ, ਕਿਉਂਕਿ ਇੱਕ ਤੁਸੀਂ ਇੱਕ ਐਸੇ ਦਰਿੰਦੇ ਦੇ ਉੱਪਰ, ਇੱਕ ਐਸੇ ਬੰਦੇ ਦੇ ਉੱਪਰ, ਐਸਾ ਹਫਸ਼ੀ ਬੰਦਾ ਜਿਹਨੇ ਪਤਾ ਨਹੀਂ ਕਿੰਨੀ ਔਰਤਾਂ ਦੀ ਇੱਜ਼ਤ ਲੁੱਟੀ ਹੋਈ, ਕਿੰਨੇ ਲੋਕਾਂ ਨੂੰ ਮਾਰਿਆ ਹੋਵੇ, ਤੁਸੀਂ ਉਹਨਾਂ ਤੇ ਪਰਦਾ ਉਠਾ ਰਹੇ ਹੋ। ਇਹਨੇ ਨਾਟ ਓਨਲੀ ਪਰਦਾ ਉਠਾ ਲਿਆ, ਕਿੰਨੇ ਲੱਖਾਂ ਲੋਕ ਇਸ ਨੂੰ ਫਾਲੋ ਕਰ ਰਹੇ ਨੇ ਇੰਡੀਆ ਦੇ ਵਿੱਚ। ਇਹਦੇ ਚੇਲੇ ਨੇ, ਸਾਡੇ ਆਪਣੇ ਅਮਰੀਕਾ ਦੇ ਵਿੱਚ ਵੀ ਦੁਨੀਆ ਇਸ ਨੂੰ ਫਾਲੋ ਕਰਦੀ ਹੈ, ਇਹਦੇ ਪਿੱਛੇ ਲੱਗੀ ਹੋਈ ਹੈ। ਸਾਰਿਆਂ ਨੂੰ ਅਕਲ ਆ ਜਾਏਗੀ, ਸਾਰਿਆਂ ਨੂੰ ਅਕਲ ਆਏਗੀ ਤੁਹਾਡੇ ਖਾਤਰ। ਤੁਸੀਂ ਬਹੁਤ ਚੰਗਾ ਸ਼ਲਾਘਾ ਵਾਲਾ ਕੰਮ ਕਰ ਰਹੇ ਹੋ। ਚਾਹੇ ਆਈ ਅੰਡਰਸਟੈਂਡ ਕਿ ਤੁਹਾਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਨੇ, ਬਹੁਤ ਸਾਰੀ ਤਕਲੀਫਾਂ ਹੋ ਰਹੀਆਂ ਨੇ, ਬਟ ਤੁਸੀਂ ਇੱਕ ਚੰਗੇ ਕੰਮ ਦੇ ਲਈ ਸਾਨੂੰ ਸਾਰੀ ਤਕਲੀਫਾਂ ਹੋ ਰਹੀਆਂ ਨੇ, ਚੱਲਣੀਆਂ ਪੈਣੀਆਂ ਨੇ। ਪਰ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇਹਨਾਂ ਦੀ ਮੌਤ, ਆਸ਼ੂਤੋਸ਼ ਦੀ ਮੌਤ ਇੱਕਦਮ ਬਾਅਦ ਇਹਨਾਂ ਦਾ ਜਿਹੜਾ ਬੇਟਾ ਸਾਹਮਣੇ ਆਇਆ ਦਲੀਪ, ਉਹਨੇ ਕਿਹੜੇ ਕੇਸਿਸ ਆਪਣੇ ਕੋਰਟ ਦੇ ਸਾਹਮਣੇ ਲੈ ਕੇ ਆਉਂਦੇ ਨੇ? ਉਹਨਾਂ ਨੇ ਕਿਹੜੇ ਕੇਸਿਸ ਤੇ ਸੁਣਵਾਈ ਹੋਈ ਹੈ ਸੋ ਫਾਰ? ਉਹਨਾਂ ਨੇ ਕੇਸਿਸ ਬਾਰੇ ਦੱਸੋ।
ਉਹਨਾਂ ਨੇ ਸਿਰਫ ਉਹਦੇ ਬੇਟੇ ਨੇ ਇਹੋ ਹੀ ਬਸ ਪਾਈ ਆ ਕਿ ਮੈਨੂੰ ਡੈੱਡ ਬੋਡੀ ਦਿੱਤੀ ਜਾਵੇ, ਮੈਨੂੰ ਕੋਈ ਜਾਇਦਾਦ ਨਾਲ ਮਤਲਬ ਨਹੀਂਗਾ ਜੀ, ਮੈਨੂੰ ਇਹਨਾਂ ਦੇ ਕੋਈ ਪੈਸੇ ਦਾ ਮਤਲਬ ਨਹੀਂ, ਕੋਈ ਜਾਇਦਾਦ ਦਾ ਮਤਲਬ ਨਹੀਂ। ਮੈਂ ਆਪਣੇ ਰੀਤੀ ਰਿਵਾਜਾਂ ਨਾਲ ਜਿਹੜੀ ਆ ਇਹਦਾ ਸੰਸਕਾਰ ਕਰ ਸਕਾਂ। ਹਾਂਜੀ, ਮੈਂ ਵੀ ਚਾਹੁੰਦਾ ਕਿ ਇਸ ਸਾਡੇ ਪੰਜਾਬ ਦੇ ਵਿੱਚੋਂ ਇਹੋ ਜਿਹੇ ਗੰਦੇ ਬੰਦੇ ਦੀ ਡੈੱਡ ਬੋਡੀ ਚਲੇ ਜਾਣੀ ਚਾਹੀਦੀ ਆ ਜੀ, ਕਿ ਕਿਉਂ ਸਾਡੀ ਪੰਜਾਬ ਦੀ ਧਰਤੀ ਤੇ ਪਵਿੱਤਰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਇਹੋ ਜਿਹੇ ਇਨਸਾਨ ਬਣਨਾ ਜਿਹੜਾ ਬੜਾ ਬਹੁਤ ਖਤਰਨਾਕ ਸਾਬਤ ਹੋ ਸਕਦਾ। ਜੀ ਬਿਲਕੁਲ। ਤੇ ਜਿਸ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਚਾਹੁੰਦੇ ਕਿ ਇਸ ਬਾਡੀ ਦਾ ਪੋਸਟਮਾਰਟਮ ਹੋਵੇ, ਪਰ ਬਾਡੀ ਨੂੰ ਸਿਰਫ ਸੁਣਵਾਈ ਹੋਈ ਹੈ ਕਿ ਇਸ ਦੀ ਬਾਡੀ ਨੂੰ ਜਲਾਇਆ ਜਾਵੇ, ਪਰ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਇਸ ਦੀਆਂ ਜੜ੍ਹਾਂ ਕਾਫੀ ਲੰਬੀਆਂ ਹੋ ਸਕਦੀਆਂ ਨੇ, ਕਾਫੀ ਡੀਪ ਹੋ ਸਕਦੀਆਂ ਨੇ, ਕਿ ਸ਼ਾਇਦ ਸਰਕਾਰਾਂ ਵੀ, ਤੁਹਾਨੂੰ ਲੱਗਦਾ ਕਿ ਸਰਕਾਰਾਂ ਵੀ ਇਸ ਦੇ ਨਾਲ ਮਿਲੀਆਂ ਹੋਈਆਂ ਨੇ ਇੰਡੀਆ ਦੀਆਂ, ਸ਼ਾਇਦ ਤਾਂ ਕਰਕੇ ਉਹ ਪੋਸਟਮਾਰਟਮ ਨਹੀਂ ਕਰਵਾ ਰਹੇ? ਸਰਕਾਰਾਂ ਤੇ ਬਿਲਕੁਲ ਲਗਾਤਾਰ ਅੱਜ ਤੱਕ ਕੋਈ ਬਿਆਨ ਕੱਢ ਕੇ ਦਿਖਾ ਦੇਵੇ ਕਿਉਂ ਪੰਜਾਬ ਦੇ ਸਿੱਖ ਕੌਮ ਦੇ ਉੱਤੇ ਐਡੇ ਵੱਡੇ ਹਮਲੇ ਹੋ ਰਹੇ। ਇਹ ਸਿੱਖੀ ਦੇ ਨਾਅਰੇ ਮਾਰਦੇ ਆ ਔਰ ਪੰਥ ਦੇ ਨਾਂ ਤੇ ਹੀ ਵੋਟਾਂ ਲੈ ਰਹੇ ਆ ਔਰ ਪੰਥ ਨੂੰ ਹੀ ਇਹ ਥੱਲੇ ਲਿਜਾ ਰਹੇ ਆ। ਦੋਵੇਂ ਪੁੱਤਾਂ ਨੇ ਐਸਾ ਘਾਣ ਕਰ ਦਿੱਤਾ ਪੰਜਾਬ ਦਾ। ਕੁਛ ਬਾਬਾਵਾਦ ਨੂੰ ਅਚਰਾ ਦੇ ਰਹੇ ਆ, ਕੁਛ ਨਸ਼ਿਆਂ ਨੂੰ ਪਹਿਲ ਦੇ ਰਹੇ ਆ। ਨਸ਼ਿਆਂ ਨੂੰ ਪਹਿਲ ਕਿਉਂ ਦੇ ਰਿਹਾ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਖਤਮ ਹੋ ਜਾਵੇ। ਇਹ ਨੌਜਵਾਨ ਪੀੜ੍ਹੀ ਸਾਡੀ ਕੋਈ ਗੱਲ ਨਾ ਸੁਣੇ। ਭੋਲੇ ਭਾਲੇ ਲੋਕਾਂ ਨੂੰ ਅਸੀਂ ਏਦਾਂ ਹੀ ਠੱਗਦੇ ਰਹੀਏ ਔਰ ਵੋਟਾਂ ਲੈਂਦੇ ਰਹੀਏ, ਡੇਰਿਆਂ ਛਾੜ ਜੁੜੇ ਰਹਿੰਦੇ। ਇਸੇ ਕਰਕੇ ਡੇਰਿਆਂ ਵਾਲੇ ਹੀ ਨਸ਼ਿਆਂ ਤੇ ਲਾਉਂਦੇ, ਡੇਰੇ ਵਾਲੇ ਹੀ ਕੰਮਾਂ ਤੇ ਲਾਉਂਦੇ ਆ, ਮਾੜੇ ਕੰਮਾਂ ਤੇ ਵੀ। ਇਹ ਡੇਰਿਆਂ ਦੀ ਬਦੌਲਤ ਆ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਦੇ ਵਿੱਚੋਂ ਹੀ ਸਿੱਖਿਆ ਲੈ ਕੇ ਟ੍ਰੇਨਿੰਗ ਦੇ ਰਹੇ ਆ। ਜਿਹੜੇ ਸਾਡੇ ਦਿੱਲੀ ਜੋਤੀ ਵਾਲੇ ਆ, ਇਹ ਇੱਥੇ ਲੁੱਟਾਂ ਖੋਹਾਂ ਕਰਨ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਮਦਦ ਵੀ ਕਰਦੇ, ਉਹਨਾਂ ਨੂੰ ਨਸ਼ੇ ਵੀ ਦੇ ਰਹੇ ਆ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਛਡਾ ਵੀ ਰਹੇ ਆ ਵੀ ਤੁਸੀਂ ਫਿਰ ਉਹ ਜਿੱਦਾਂ ਮਰਜ਼ੀ ਦਸਤ ਮਚਾਓ, ਜੋ ਵੀ ਕਰਨਾ ਤੁਸੀਂ ਕਰ ਸਕਦੇ ਆ। ਉਹੋ ਹੀ ਅੱਜ ਮੁੰਡੇ ਜਿਹੜੇ ਆ ਇਹਨਾਂ ਦੇ ਕਿਲੇ ਦੇ 4 ਚੁਫੇਰੇ ਪੂਰਾ ਫੋਰਸ ਬਣ ਕੇ ਖੜੇ ਆ। ਜੀ ਤੇ ਪੂਰਨ ਸਿੰਘ ਜੀ, ਅਸੀਂ ਸਾਰੀ ਗੱਲਬਾਤ ਅੰਦਰ ਹੀ ਉਹਨਾਂ ਨੂੰ ਨਸ਼ਾ ਮਿਲ ਰਿਹਾ, ਅੰਦਰੋਂ ਨਸ਼ਾ ਮਿਲ ਰਿਹਾ, ਅੰਦਰੋਂ ਸਭ ਕੁਝ ਮਿਲ ਰਿਹਾ। ਬੜੀ ਨਮੋਸ਼ੀ ਦੀ ਗੱਲ ਹੈ ਕਿ ਵਾਰ-ਵਾਰ ਹੀ ਸੁਖਬੀਰ ਬਾਦਲ ਜੀ ਇਹ ਕਹਿ ਰਿਹਾ ਕਿ ਅੰਦਰ ਹਥਿਆਰ ਨਹੀਂ ਹੋ ਸਕਦੇ। ਮੈਂ ਕਹਿੰਦਾ ਇੱਕ ਵਾਰੀ ਜੇ ਹਥਿਆਰ ਨਹੀਂ ਹੋ ਸਕਦੇ, ਇਹ ਮਾੜਾ ਜਿਹਾ ਉਹਨਾਂ ਦੇ ਗੇਟ ਤੱਕ ਤੇ ਜਾਣ, ਇਹਨਾਂ ਨੂੰ ਪਤਾ ਲੱਗ ਜੂਗਾ ਵੀ ਹਥਿਆਰ ਹੈਗੇ ਜਾਂ ਨਹੀਂ। ਇਹ ਫਿਰ ਡੈਡ ਬੋਡੀ ਕਿਉਂ ਨਹੀਂ ਦੇਖਣ ਜਾਂਦੇ? ਹਾਂਜੀ ਬਿਲਕੁਲ। ਇਹਦਾ ਕਿਸੇ ਉੱਚ ਅਧਿਕਾਰੀ ਕਿਉਂ ਨਹੀਂ ਹੈ ਡੈਡ ਬੋਡੀ ਕਿਉਂ ਨਹੀਂ ਦੇਖੀ? ਜੇ ਇਹਨਾਂ ਨੂੰ ਪਤਾ ਵੀ ਉਧਰ ਮੋਹਰੇ ਛਿੱਤਰ ਪੈਣੇ ਆ ਤਾਈਓ ਤੇ ਮੋਹਰੇ ਨਹੀਂ ਜਾਂਦੇ। ਇਹਨਾਂ ਨੂੰ ਪੂਰਾ ਪਤਾ ਲੱਗ ਜੂਗਾ, ਇਹ ਉਹਦੇ ਗੇਟ ਤੱਕ ਤੇ ਜਾਣ ਉੱਥੇ, ਫਿਰ ਇਹਨਾਂ ਨੂੰ ਪਤਾ ਲੱਗੇ ਹਥਿਆਰ ਹੈਗੇ ਕਿ ਨਹੀਂ। ਜੀ ਅਮੀ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੀ ਪੰਜਾਬ ਇਹਦਾ ਮੈਂ ਇਹ ਗੱਲ ਕਹਿੰਦਾ ਆ ਜਿੱਦਾਂ ਹੋਮ ਮਿਨਿਸਟਰ ਆ ਇਸ ਵੇਲੇ ਸੁਖਬੀਰ ਬਾਦਲ ਜੀ, ਅਗਰ ਬਾਦਲ ਦੀ ਡੈਥ ਹੋ ਜਾਵੇ ਤੇ ਇਹਨੂੰ ਬਾਦਲ ਨੂੰ ਨਾ ਦੇਖਣ ਦੇਵੇ ਸੁਖਬੀਰ ਨੂੰ, ਫੇਰ ਇਹਨੂੰ ਪਤਾ ਲੱਗੇ ਹਾਈਕੋਰਟ ਕਹਿੰਦੇ ਕਿਹਨੂੰ ਆ। ਜੀ ਬਿਲਕੁਲ ਜੀ। ਉਹਦੇ ਬੱਚੇ ਨੂੰ ਬਿਲਕੁਲ ਇਨਕਾਰੀ ਕਰੀ ਜਾਂਦੇ ਆ ਕਿ ਇਹਦਾ ਬੱਚਾ ਹੀ ਨਹੀਂਗਾ। ਬੜੇ ਸ਼ਰਮ ਦੀ ਗੱਲ ਆ। ਉਹਦਾ ਲੈਟਰ ਲੱਗਾ ਹੋਇਆ ਬਿਹਾਰ ਸਰਕਾਰ ਦਾ ਔਰ ਸਾਰੇ ਤੱਥ ਦੇ ਦਿੱਤੇ ਆ ਕਿ ਐਸਾ ਇਹਨਾਂ ਨੇ ਚੱਕਰ ਦੇ ਵਿੱਚ ਪਾਇਆ ਤੇ ਉਹਨੂੰ ਬਿਲਕੁਲ ਇਨਕਾਰ ਦਿੱਤਾ ਵੀ ਬੇਟਾ ਹੀ ਨਹੀਂਗਾ। ਬੋਰਡ ਕਾਰਡ ਲੈ ਕੇ ਆਇਆ, ਹਰ ਚੀਜ਼ ਉਹਦੇ ਨਾਂ ਤੇ ਬਣੀ ਹੋਈ ਆ ਆਸ਼ੂਤੋਸ਼ ਦੀ। ਜੀ ਤੇ ਪੂਰਨ ਸਿੰਘ ਜੀ, ਅਸੀਂ ਹੁਣ ਸਿੱਖ ਕੌਮ ਦੇ ਹਵਾਲੇ ਨਾਲ ਵੀ ਤੁਹਾਡੇ ਕੋਲ ਕੁਐਸਚਨ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤਰਨਤਾਰਨ ਨਾਲ ਪਿੰਡ ਜੋਧਪੁਰ ਦੇ ਵਿੱਚ ਇਸ ਤਰ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੇ ਸਾੜਿਆ। ਦੂਸਰੇ ਪਾਸੇ ਇਹ ਬਾਕੀ ਆਪਣੇ ਡੇਰਾਵਾਦ ਨਾ ਓਨਲੀ ਪੰਜਾਬ, ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਸਿੱਖ ਕੌਮ ਨੂੰ ਕਨਵਰਟ ਕਰਨ ਦੀ ਜਾਂ ਸਿੱਖ ਕੌਮ ਨੂੰ ਚੇਂਜ ਕਰਨ ਦੀ ਉਹਨਾਂ ਦੇ ਕੇਸ ਕਤਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ, ਜਾਂ ਫਿਰ ਸਿੱਖ ਕੌਮ ਦੇ ਬੱਚਿਆਂ ਨੂੰ ਇਹ ਨਸ਼ਿਆਂ ਦੇ ਦਲਦਲ ਵਿੱਚ ਕਰਦੇ ਨੇ। ਇਹਨਾਂ ਦੇ ਡੇਰਿਆਂ ਦੇ ਵਿੱਚ ਹੋਰ ਕਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਸਿੱਖ ਧਰਮ ਨੂੰ ਜਾਂ ਸਿੱਖ ਬੱਚਿਆਂ ਨੂੰ ਸਿੱਖ ਧਰਮ ਤੋਂ ਦੂਰ ਕਰਨ ਦੇ ਲਈ? ਇਸ ਬਾਰੇ ਵੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ। ਪਹਿਲਾਂ ਤਾਂ ਸਭ ਤੋਂ ਵੱਡਾ ਖਤਰਨਾਕ ਕਿਹੜੀ ਚੀਜ਼ ਹੋ ਸਕਦੀ ਆ, ਇੱਕ ਸਿੰਘ ਦੇ ਨਾਂ ਤੋਂ ਨਾਂ ਕੱਟ ਕੇ ਤੇ ਆਨੰਦ ਲਾਇਆ ਜਾਵੇ। ਇਹ ਕਸ਼ੂਰ ਆਨੰਦ ਆ, ਇਹ ਫਲਾਨਾ ਆਨੰਦ ਆ, ਇਹ ਵਿਸ਼ਵਾ ਆਨੰਦ ਆ। ਅਮਰਜੀਤ ਸਿੰਘ ਉਹਦਾ ਨਾਂ ਅਰਵਿੰਦਾ ਆਨੰਦ ਬਣਾਤਾ, ਸਰਦਾਰਾਂ ਦਾ ਮੁੰਡਾ, ਔਰ ਜਿੰਨੇ ਸਰਦਾਰਾਂ ਦੇ ਮੁੰਡੇ ਉਹਨਾਂ ਨੂੰ ਆਨੰਦ ਬਣਾਇਆ ਗਿਆ। ਇਹਨਾਂ ਨੂੰ ਆਨੰਦ ਬਣਾ ਕੇ ਤੇ ਦੇਖੋ ਉਹਨਾਂ ਦਾ ਨਾਮੋ ਨਿਸ਼ਾਨ ਮਿਟਾਤਾ ਸਿੱਖੀ ਦੇ ਵਿੱਚੋਂ। ਲੱਖਾਂ ਪਰਿਵਾਰ ਆ ਜਿਹੜੇ ਬਰਬਾਦ ਕਰ ਦਿੱਤੇ ਇਹਨਾਂ ਨੇ। ਲੱਖਾਂ ਪਰਿਵਾਰ ਬਰਬਾਦ ਕਰ ਦਿੱਤੇ ਆ ਜਿਨ੍ਹਾਂ ਦੇ ਉਹ ਕਹਿੰਦੇ ਆ ਜਿਸ ਮਾਂ ਬਾਪ ਦਾ ਨੌਜਵਾਨ ਬੱਚਾ ਇਹੋ ਜਿਹਾ ਸਾਧਾਂ ਦੇ ਚੱਲ ਜਾਵੇ
ਤਾਂ ਉਹਦਾ ਕੀ ਬਣੂਗਾ? ਬਿਲਕੁਲ ਮੈਂ ਇੱਕ ਸਨ 96 ਦੇ ਵਿੱਚ ਇੱਕ ਗਾਣਾ ਗਾਇਆ ਜਿਹਦਾ ਨਾਮ ਇਹਦਾ ਡੈਟਾ ਵਾਲਾ ਕਿਹਾ। ਮੈਂ ਇਹਨਾਂ ਦੇ ਖਿਲਾਫ ਇੱਕ ਤਰਕਸੀਬ ਦਾ ਮੇਲਾ ਕੀਤਾ ਸੀਗਾ ਜੀ ਸਨ 96 ਦੇ ਵਿੱਚ। ਉੱਥੇ ਮੈਂ ਗਾਣਾ ਗਾਇਆ ਸੀਗਾ। ਮੈਂ ਪਹਿਲਾਂ ਬੇਨਤੀ ਕਰਾਂ ਕਿ ਮੈਂ ਹੰਸ ਦੇ ਨਾਲ ਸੰਗੀਤ ਮੈਂ ਸਿੱਖਿਆ ਹੋਇਆ ਹੈ। ਬਰਕਤ ਸਿੱਧੀ ਕੋਲੋਂ ਮੈਂ ਕਲਾਸੀਕਲ ਤੱਕ ਕਾਫੀ ਮਾਹਿਰ ਆ, ਪਰ ਗਰੀਬੀ ਦੇ ਦਾਇਰੇ ਦੇ ਵਿੱਚ ਲੰਘਦੇ ਹੋਏ ਮੈਂ ਕਾਮਯਾਬ ਨਹੀਂ ਹੋ ਸਕਿਆ ਜੀ। ਮੈਂ ਇੱਕ ਗਾਣਾ ਗਾਇਆ ਸੀਗਾ, ਇੱਕ ਨੌਜਵਾਨ ਬੇਟਾ ਪੜ੍ਹ ਲਿਖ ਕੇ ਉਹ ਬੇਰੁਜ਼ਗਾਰ, ਇਹ ਸਾਡੀਆਂ ਸਰਕਾਰਾਂ ਦੀ ਬਦੌਲਤ ਹੈ ਨਾ, ਬੇਰੁਜ਼ਗਾਰ ਤੁਰਿਆ ਫਿਰਦਾ। ਤੋਂ ਕਹਿੰਦਾ ਸੋਚਦਾ ਆ ਕਿ ਮੈਂ ਹੋ ਸਕੇ ਤੇ ਆਸ਼ੂਤੋਸ਼ ਦੇ ਡੇਰੇ ਚੱਲ ਜਾਵਾਂ ਜੀ। ਉਹ ਆਸ਼ੂਤੋਸ਼ ਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਜੀ, ਆਸ਼ੂਤੋਸ਼ ਕਹਿੰਦਾ ਕੋਈ ਸਾਡੀਆਂ ਸ਼ਰਤਾਂ ਭਾਈ। ਉਹ ਬੇਟਾ ਕਹਿੰਦਾ ਵੀ ਸ਼ਰਤਾਂ ਦੱਸ ਦਿਓ ਜੀ ਸਾਨੂੰ। ਉਹ ਸ਼ਰਤਾਂ ਦੱਸਦਾ ਆ, ਕਹਿੰਦਾ ਮੈਨੂੰ ਲਾਈਟਾਂ ਵਾਲਾ ਕਹਿੰਦੇ ਆ, ਮੇਰੇ ਭਵਨ ਚ ਗੁੰਡੇ ਰਹਿੰਦੇ ਆ, ਤੈਨੂੰ ਵੀ ਉਸੇ ਰਸਤੇ ਪਾ ਦੂੰਗਾ, ਬੱਚਾ ਘਰ ਬਾਰ ਛੱਡ ਕੇ ਆ ਜਾਵੀਂ, ਉਹ ਤੇਰੇ ਅੰਦਰੇ ਜੋਤ ਜਗਾ ਦੂੰਗਾ। ਹਾਂਜੀ ਕਹਿੰਦਾ ਜੇ ਤੂੰ ਸਿੱਖ ਤਾਂ ਪਿੰਡ ਕਢਾ ਦੂੰਗਾ। ਹਾਂਜੀ ਜੇ ਤੂੰ ਸਿੱਖ ਤੇ ਪਿੰਡ ਕਢਾ ਦੂੰਗਾ, ਜੇ ਮੋਨਾ ਤੇ ਗੁੱਤ ਰਖਾ ਦੂੰਗਾ। ਇਹਨਾਂ ਤੇ ਦੇਖ ਲਓ ਕਿਤੇ ਗੁੱਤਾਂ ਵੀ ਰੱਖੀਆਂ ਹੋਈਆਂ ਮੁੰਡਿਆਂ ਦੇ। ਜੇ ਤੂੰ ਸਿੱਖ ਤੇ ਪਿੰਡ ਕਢਾ ਦੂੰਗਾ, ਜੇ ਮੋਨਾ ਤੇ ਗੁੱਤ ਰਖਾ ਦੂੰਗਾ, ਤੇਰੇ ਰਿਸ਼ਤੇਦਾਰ ਛਡਾ ਦੂੰਗਾ, ਬੱਚਾ ਘਰ ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰੇ ਜੋਤ ਜਗਾ ਦੂੰਗਾ। ਹਾਂਜੀ ਇਹਦਾ ਜੇ ਤੂੰ ਪਹਿਲਾਂ ਕਹਿੰਦਾ ਲਾਈਟ ਕਰਾਂ ਅੱਖਾਂ ਘੁੱਟ ਕੇ ਉਹ ਰਹਿ ਜਾ ਕਮੀ ਤੇ ਕਰਦਾ ਕੁੱਟ ਕੇ, ਇਹ ਵੀ ਉਹਨਾਂ ਦੇ ਵਿੱਚ ਕੈਟਾਗਰੀ ਹੈਗੀ ਆ। ਪਹਿਲਾਂ ਲਾਈਟ ਕਰਾਂ ਅੱਖਾਂ ਘੁੱਟ ਕੇ ਓਏ ਰਹਿ ਜਾ ਕਮੀ ਤੇ ਕਰਦਾ ਕੁੱਟ ਕੇ ਓਏ, ਨਹੀਂ ਤੇ ਭੋਰੇ ਵਿੱਚ ਸੁੱਟ ਕੇ ਮੈਂ ਐਸਾ ਸਬਕ ਸਿਖਾ ਦੂੰਗਾ, ਉਹ ਬੱਚਾ ਘਰ ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰੇ ਜੋਤ ਜਗਾ ਦੂੰਗਾ। ਇਹ ਮੇਰੇ ਲਾਈਟ ਜਗਾਈ ਹੋਈ ਹੈ ਇਹਨਾਂ ਨੇ। ਮੈਨੂੰ ਭੋਰੇ ਚ ਲਿਜਾ ਕੇ ਇੱਕ ਵਾਰੀ ਲਾਈਟ ਮੇਰੇ ਫੇਰ ਦੁਬਾਰਾ ਜਗਾਈ ਇਹਨਾਂ ਨੇ ਜੀ। ਪੂਰਨ ਸਿੰਘ ਜੀ, ਇਹ ਤਾਂ ਲਾਈਕ ਬਿਲਕੁਲ ਤੁਸੀਂ ਸਹੀ ਜਵਾਬ ਦਿੱਤਾ ਕਿ ਸਹੀ ਗਾਣਾ ਗਾਇਆ, ਕਿਉਂਕਿ ਇਹ ਪੂਰਾ ਗਾਣਾ ਇਹਨਾਂ ਦੇ ਉੱਪਰ ਹੀ ਜਾਂਦਾ ਹੈ ਕਿ ਕਿਸ ਤਰ੍ਹਾਂ ਇਹ ਸਾਡੇ ਬੱਚਿਆਂ ਨੂੰ, ਨਾ ਓਨਲੀ ਸਿੱਖ ਬੱਚੇ ਨੇ, ਕੋਈ ਆਪਣੀ ਜਾਤ ਪਾਤ ਦਾ ਡਿਫਰੈਂਸ ਨਹੀਂ ਹੈਗਾ, ਪਰ ਜਿਸ ਤਰ੍ਹਾਂ ਪੰਜਾਬ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਇਹ, ਜਾਂ ਪੰਜਾਬ ਦੀਆਂ ਔਰਤਾਂ ਨੂੰ ਕਿਸ ਤਰ੍ਹਾਂ ਉਹਨੂੰ ਬੇਪਤ ਕਰਦੇ ਨੇ, ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖੀ ਤੋਂ ਜਾਂ ਫਿਰ ਦੂਸਰੇ ਧਰਮਾਂ ਤੋਂ ਦੂਰ ਕਰਦੇ ਨੇ। ਤਾਂ ਐਂਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ, ਮੇਰਾ ਵਿਚਾਰ ਹੈਗਾ ਕਿ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂ ਜੀ। ਹੈਲੋ ਹਾਂਜੀ, ਇਹਦੇ ਪੂਰੇ ਜੀਵਨ ਦੇ ਉੱਤੇ, ਇਹਦੇ ਸਾਰੇ ਕਿਰਦਾਰਾਂ ਦੇ ਉੱਤੇ ਇੱਕ ਮੈਂ ਫਿਲਮ ਬਣਾਉਣੀ ਚਾਹੁੰਦਾ ਆ, ਕਿਉਂਕਿ ਮੈਨੂੰ ਪੂਰਾ ਗਿਆਨ ਆ ਇਹਦੀ। ਹਾਂਜੀ ਇਹਦੇ ਪੂਰੇ ਕਾਰਨਾਮਿਆਂ ਦਾ ਜੀ। ਐਸੇ ਮੈਂ ਗੀਤ ਐਸੇ ਤਿਆਰ ਕੀਤੇ ਆ ਜਿਹੜੇ ਪੂਰੇ ਸਿੱਖ ਕੌਮ ਦੇ ਰੋਮ ਰੋਮ ਖੜੇ ਕਰ ਸਕਦੇ ਆ, ਪਰ ਮੈਂ ਗਰੀਬੀ ਦੇ ਦਾਇਰੇ ਦੇ ਵਿੱਚ ਰਹਿਣ ਦੇ ਕਾਰਨ ਮੈਂ ਉਜਾਗਰ ਨਹੀਂ ਕਰ ਸਕਿਆ ਜੀ। ਜੀ ਪੂਰਨ ਸਿੰਘ ਜੀ, ਆਮ ਸੋ ਸੌਰੀ ਕਿ ਤੁਹਾਨੂੰ ਸੰਯੋਗ ਕਿਤੇ ਮਿਲ ਜਾਵੇ ਤੇ ਐਨ ਪੂਰਾ ਹੀ ਪੂਰੇ ਦਾ ਪੂਰੀ ਇਹਦੀ ਮੈਂ ਫਿਲਮ, ਇੱਕ ਟੈਲੀ ਫਿਲਮ ਬਣਾ ਕੇ ਤੇ ਪੂਰੇ ਸਿੱਖ ਸੰਗਤ ਨੂੰ ਜਾਗਰਤੀ ਕਰ ਸਕਦਾ ਜੀ। ਪੂਰਨ ਸਿੰਘ ਜੀ, ਪੂਰਨ ਸਿੰਘ ਜੀ ਜਜ਼ਬਾ ਭਰ ਚੁੱਕਾ ਹੈ, ਇੰਨਾ ਮੇਰੇ ਵਿੱਚ ਤਜਰਬਾ ਹੋ ਚੁੱਕਾ ਇਹਨਾਂ ਦੇ ਜੀ। ਪੂਰਨ ਸਿੰਘ ਜੀ, ਐਕਚੁਅਲੀ ਸਾਡਾ ਅੱਜ ਦਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਨੈਕਸਟ ਟਾਈਮ ਵੀ ਅਸੀਂ ਤੁਹਾਨੂੰ, ਕਿਉਂਕਿ ਇਸ ਕੇਸ ਦੀ ਹੋਰ ਵੀ ਅਪਡੇਟਸ ਲੈ ਲਈ ਤੇ ਕੀ ਵਾਪਰਿਆ ਆਸ਼ੂਤੋਸ਼ ਦੇ ਨਾਲ, ਅਸੀਂ ਤੁਹਾਨੂੰ ਦੁਬਾਰਾ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ, ਫਿਰ ਅਸੀਂ ਫਿਲਮ ਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਹੁਣ ਅਸੀਂ ਵੀਰ ਜੀ ਤੁਹਾਡੇ ਕੋਲ ਇਜਾਜ਼ਤ ਲੈਣੇ, ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।